ਕੋਈ ਦੱਸੋ ਕਿ ਤੁਸੀਂ ਕਿਹਾ ਕਿ ਉਹਨਾਂ ਨਾਲ ਹਾਲੇ ਵੀ ਨਹੀਂ ਤੁਹਾਡੀ ਗੱਲਬਾਤ ਏਡੀ ਨਹੀਂ ਐਡਾ ਸਲੂਕ ਸਵਾਦ ਨਹੀਂ। ਕਿਉਂ ਨਹੀਂ ਸਲੂਕ? ਹਾਲੇ 72 ਸਾਲ ਗੁਜ਼ਰ ਗਏ। ਆਹੋ ਤੁਸੀਂ ਇਹ ਜਿਹੜੇ ਇੱਥੋਂ ਦੇ ਵਾਸੀ ਨੇ ਹਾਂ ਇਹਨਾਂ ਨੇ ਇਹਨਾਂ ਨੂੰ ਐਕਸੈਪਟ ਹੀ ਨਹੀਂ ਕੀਤਾ ਅੱਜ ਤੱਕ। ਇਹਨਾਂ ਨਾਲ ਉਹ ਪਿਆਰ ਮੁਹੱਬਤ ਨਹੀਂ ਵਿਖਾਇਆ। ਕਿਉਂ? ਵਜ੍ਹਾ ਅਬ ਰਹਿ ਗਏ ਸਨ ਇੱਥੇ ਤੇ ਚਿਲਵਨਾਸ ਜੀ ਉਹਦਾ ਕੋਈ ਮੁਖਾਲਫ ਆ ਜੀ। ਕੀ ਨਾਂ ਸੀ ਉਹਦਾ? ਸੇਵਾ ਸਿੰਘ। ਅੱਛਾ, ਸੇਵਾ ਸਿੰਘ ਇੱਥੇ ਰਹਿ ਗਿਆ ਸੀ। ਇੱਥੇ ਰਹਿ ਗਿਆ, ਬਾਕੀ ਉਹਦੇ ਨਾਲ ਦੇ ਚਲੇ ਗਏ ਸੀ। ਚਲੇ ਗਿਆ, ਦੋਵੇਂ ਭਰਾ ਰਹਿ ਗਏ ਇੱਥੇ। ਅੱਛਾ, ਉਹ ਦੋ ਭਰਾਵਾਂ ਦੇ ਰਾਤੀ ਚੜ੍ਹ ਕੇ ਕੋਠੇ ਤੇ ਹਾਂਜੀ ਇਹ ਦੁਨੀਆ ਪਹਿਲਾਂ ਮਾਰਨ ਵਾਲੀ ਬੰਦੂਕਾਂ ਨਾਲ ਵੀ ਇੱਟਾਂ ਨਾਲ ਵੀ ਤੇ ਬਰਮਾ ਨਾਲ ਵੀ ਹਾਂਜੀ। ਉਹ ਇੱਟਾਂ ਕੋਠੇ ਬਜੇਰੀਆਂ ਬਨੇਰੇ ਪੁੱਟ ਲੋਕਾਂ ਨੂੰ ਮਾਰਦੇ ਰਹੇ। ਦਿਨ ਚੜ ਗਿਆ। ਅੱਛਾ, ਇਕੱਲੇ ਦੋਨੇ ਭਰਾ ਸੀ, ਬਾਕੀ ਦੋਵੇਂ ਭਰਾ ਫੈਮਿਲੀ ਇਹਨਾਂ ਦੀ ਚਲੀ ਗਈ ਸੀ। ਚਲੀ ਗਈ। ਉਹਨਾਂ ਦੋ ਭਰਾ ਫਿਰ ਦਿਨ ਚਾੜਿਆ, ਫਿਰ ਦਿਨ ਚੜਿਆ ਦੁਨੀਆ ਆਪ ਪੈ ਗਈ, ਮੁੱਲ ਪੁਲਿਸ ਪੈ ਗਈ। ਇੱਥੇ ਉਹ ਰਹਿ ਗਈ। ਉਹ ਫਿਰ ਉਹਨੂੰ ਘਰ-ਬਾਰ ਤੁਸੀਂ ਉਹਦੇ ਵਾਲਾ ਹੀ ਦਿੱਤਾ ਕਿ ਨਹੀਂ? ਉਹਦੇ ਵਾਲੇ ਮੁਕਾਬਲੇ ਕੋਲ ਤੇ ਜ਼ਮੀਨ ਉਹਦੀ ਮਿਲੀ ਉਹਨੂੰ? ਜ਼ਮੀਨ ਉਹਦੀ ਜਿਹੜੀ ਆਪ ਹੀ ਬਾਂਧੀ ਖਾਦੀ ਰਹੀ ਹੈ। ਕਿੰਨੀਆਂ ਪੈਲੀਆਂ ਸੀ ਉਹਦੀ? ਉਹਦੀਆਂ ਐਸਾ ਪੈਲੀਆਂ ਕੋਈ 23-24 ਪੈਲੀਆਂ। ਕੀ ਨਾਂ ਸੀ ਬੀਬੀ ਦਾ? ਉਹਦਾ ਨਾਂ ਸੀ ਬਰਿਆ। ਜਦੋਂ ਸਿੱਖਣੀ ਸੀ ਹਾਂ, ਉਸ ਤੋਂ ਬਾਅਦ ਕੀ ਨਾਂ ਰੱਖਿਆ? ਬਸ ਉਹ ਹੀ ਸੱਦੇ ਰਹੇ ਨੇ, ਬਰਿਆ ਮਾਈ ਬਰਿਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਇਹ ਜੀ ਪਿੰਡ ਬੱਬਰ ਦਾ ਹਾਈ ਸਕੂਲ ਹੈ। ਇਹ ਸੜਕ ਜਾਂਦੀ ਹੈ ਜੀ ਸ਼ਹਿਰੇ ਵਰਕਾਂ ਤੋਂ ਆ ਰਹੀ ਹੈ ਤੇ ਇਹ ਸਾਹਮਣੇ ਪਿੰਡ ਬੱਬਰ ਹੈ। अस्सलाम वालेकुम बुजुर्गो। बासलाम। बुजुर्गो की नाम है अपना? अनवर। अनवर। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? फजल मोहम्मद। ਫਜ਼ਲ ਮੁਹੰਮਦ। ਕਿਹੜਾ ਪਿੰਡ ਜਿੱਥੇ ਤੁਸੀਂ ਬੈਠੇ ਹੋ? बब्बर ਬੱਬਰ जी। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? रोखे, ਹਾਂਜੀ जागवाले, ਹਾਂਜੀ। फमेसरा ਖੰਮੇਸਰਾ। जी। ਸਹੀ ਹੋ ਗਿਆ। ਇਹਦੀ ਤਹਿਸੀਲ ਕਿਹੜੀ ਹੈ? निशारा ਤੇ ਜ਼ਿਲ੍ਹਾ? गुजराला। ਗੁਜਰਾਤ। ਅੱਜ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਪੁੱਛਣੀਆਂ ਜਦੋਂ ਸਿੱਖ ਇੱਥੇ ਆਬਾਦ ਹੁੰਦੇ ਸਨ। ਇਹ ਪਿੰਡ ਦੇ ਵਿੱਚ ਕਿੰਨੇ ਮੁਸਲਮਾਨ ਤੇ ਕਿੰਨੇ ਸਿੱਖਾਂ ਦੇ ਘਰ ਸਨ? सिक्का के घरे सन कोई
70-80 ਘਰ 70-80 ਘਰ। ਹਾਂ। ਤੇ ਮੁਸਲਮਾਨਾਂ ਦੇ ਕਿੰਨੇ ਸੀ? ਮੁਸਲਮਾਨ ਜਿਹੜਾ ਕਮੀ ਕਰ ਸਨ ਹਾਂਜੀ ਉਹਦੇ 18-19 ਘਰ ਸਨ ਕਮੀ ਕਾਰੀ। ਸਹੀ। ਹਾਂ। ਤੇ ਜੱਟਾਂ ਦੇ ਮੁਸਲਮਾਨਾਂ ਦੇ ਘਰ ਕਿੰਨੇ ਸਨ? ਜੱਟ ਮੁਸਲਮਾਨ ਤੇ ਅਸੀਂ ਇੱਕੋ ਘਰ ਸਾਂ, ਬਿਰਕਾਂ ਦੇ ਇੱਕੋ ਘਰ ਸੀ। ਅੱਛਾ ਇੱਕੋ ਘਰ ਸੀ। ਹਾਂ ਸਹੀ ਹੋ ਗਿਆ। ਆ ਦੱਸੋ ਇੱਥੇ 47 ਤੋਂ ਪਹਿਲੇ ਜੀ। ਜਿਹੜੇ ਸਿੱਖ ਬਾਦ ਸੀ ਹਾਂ। ਉਹਨਾਂ ਦੇ ਕੀ ਨਾਂ ਸਨ? ਉਹਦਾ ਨਾਂ ਦੱਸਿਆ ਤੁਹਾਨੂੰ ਸਰਾਣਾ, ਹਾਂਜੀ। ਦੜੈਣਾ, ਜੰਗੀਰ ਸਿੰਘ, ਹੂੰ ਜੰਗੀਰ ਸਿੰਘ, ਹਾਂਜੀ। ਉਹਦਾ ਤੇ ਉਹਦਾ ਭਰਾ ਦੇ ਨਾਂ ਸੀ। ਹੂੰ ਹਾਂਜੀ। ਅੱਗੇ ਸੰਤਾ ਸਿੰਘ, ਹਾਂਜੀ ਬੰਤਾ ਸਿੰਘ, ਸਹੀ। ਹਾਂਜੀ, ਤੇ ਆਪਣਾ ਸੁੰਦਰ ਸਿੰਘ, ਹੂੰ ਤੇ ਆਪਣਾ ਬਿਰਸਾ ਸਿੰਘ। ਸਹੀ। ਇਹ ਜੱਟਾਂ ਦੇ ਭਾਰੇ ਘਰ ਸਨ ਜਿਨ੍ਹਾਂ ਦੀ ਜ਼ਮੀਨ ਹਾਂਜੀ ਵਗੈਰਾ ਸੀ। ਹਾਂਜੀ। ਸਭ ਨਾਲੋਂ ਜ਼ਿਆਦਾ ਜ਼ਮੀਨ ਕਿਹਦੀ ਸੀ? ਸਭ ਤੋਂ ਜ਼ਿਆਦਾ ਜ਼ਮੀਨ ਸੀ ਇੱਥੇ ਨਰਾਇਣਾ ਸੈਣਾ ਜੀ। ਹਾਂਜੀ। ਸਰਾਣਾ ਤੇ ਨਰਾਇਣਾ, ਸਿਰਾਣਾ ਤੇ ਦਰਾਣਾ, ਨਰਾਇਣਾ ਤੇ ਸੈਣਾ। ਇਹ ਭਰਾ ਸਨ ਦੋਨੇ। ਹਾਂਜੀ। ਸਹੀ ਹੋ ਗਿਆ। ਇਹਨਾਂ ਦੀ ਜ਼ਮੀਨ ਕਿਹੜੀ ਪੰਨੇ ਸੀ? ਇਹਦੀ ਜ਼ਮੀਨ ਹੈ ਇਹ ਚੜ੍ਹਦੇ ਪਾਸੇ ਆ ਪਿੰਡ ਆ ਖੂਹ, ਇੱਥੇ ਵੱਡਾ ਖੂਹ। ਅੱਛਾ ਵੱਡੇ ਖੂਹ ਦੇ ਕੋਲ। ਹਾਂ। ਅੱਛਾ ਤੇ ਇੱਥੇ ਗੁਰਦੁਆਰਾ ਹੈ ਸੀ? ਹਾਂਜੀ। ਕਿਹੜੀ ਸਾਈਡ ਤੇ? ਇਹ ਸਾਹਮਣੇ ਸਕੂਲ ਹੈ ਜੇ ਵੀ ਹੈ ਉੱਥੇ ਗੁਰਦੁਆਰਾ ਗੁਰਦੁਆਰਾ ਸਕੂਲ ਬਣਾਇਆ ਬੱਚਿਆਂ ਦਾ, ਬੱਚੀਆਂ ਦਾ। ਬੱਚੇ ਪੜ੍ਹਦੇ ਨੇ। ਸਹੀ ਹੋ ਗਿਆ। ਤੇ ਮਸਜਿਦਾਂ ਕਿੰਨੀਆਂ ਸੀ? ਮਸਜਿਦ ਸਾਡੇ ਕੋਲ ਅੱਗੇ ਸੀ ਇੱਕੋ ਹੀ ਮਸਜਿਦ ਹੂੰ ਜੀ, ਉਸੇ ਸਕੂਲ ਦੇ ਲਾਲਾਂ ਦੀ ਸਾਈਡ ਦੇ ਵਿੱਚ। ਸਹੀ ਹੋ ਗਿਆ। ਹਾਂ। ਐ ਮੈਨੂੰ ਦੱਸੋ ਕਿੱਦਾਂ ਦਾ ਪਿਆਰ ਮੁਹੱਬਤ ਸੀ ਜਦੋਂ ਸਿੱਖ ਮੁਸਲਮਾਨ ਇਕੱਠੇ ਰਹਿੰਦੇ ਸੀ? ਇਹਦਾ ਪਿਆਰ ਮੁਹੱਬਤ ਹੁਣ ਹੈ ਹੀ ਨਹੀਂ ਜਿੰਨਾ ਉਦੋਂ ਸੀ। ਹੂੰ ਉਦੋਂ ਲੋਕਾਂ ਦਾ ਬੜਾ ਹਯਾ ਸੀ ਹੂੰ ਕਿ ਇਹਦੀ ਧੀ ਭੈਣ ਹੋਣੀ ਨੰਗੇ ਸਿਰ ਫਿਰਦੀ ਹੈ, ਕੋਈ ਕਿਸੇ ਉਮਰ ਦੀ ਕੋਈ ਸ਼ਗਰਾਤ ਨਹੀਂ ਸੀ। ਹੂੰ ਕਿਸੇ ਮਾੜੇ ਬੰਦੇ ਨੂੰ ਕਿ ਤੰਗ ਕਰਨਾ, ਸ਼ਾਮ ਨੂੰ ਪਰੇ ਬਹਿਣੀ ਹੈ। ਹੂੰ ਇੱਕ ਬੰਦਾ ਸੀ ਤੇ ਨਹਾ ਕੇ ਮੁੰਡਾ ਨਿਕਲਿਆ ਸਿੱਖਾਂ ਦਾ, ਹੂੰ ਉਹਨੇ ਸਿਰ ਤੇ ਕੱਪੜਾ ਕੋਨਾ ਵੜਿਆ, ਗੁਰਦੁਆਰੇ ਨਹਾ ਕੇ ਨਿਕਲਿਆ ਘਰ। ਅੱਛਾ। ਉਹਨੂੰ ਸ਼ਾਮ ਨੂੰ ਸਹੀ ਸਾਜਰਾ ਪੁੱਤਰ ਜੀ ਨਰਾਇਣੇ ਦਾ ਨਰਾਣੇ ਦਾ। ਜੀ, ਹੂੰ ਤੇ ਸ਼ਾਮ ਨੂੰ ਪਰੇ ਨੂੰ ਉਹਨੂੰ ਬਹਾ ਕੇ ਉਹਦੇ ਪਿਓ ਨੇ ਸਿਰ 'ਚ ਸਾਹ ਪਾਈ ਸੀ ਉਹਦੇ ਹੱਥਾਂ ਨਾਲ, ਆਪ ਹੱਥਾਂ ਨਾਲ, ਕਹਿੰਦਾ ਵਾਸਤੇ ਇਹ ਅੱਜ ਫਿਰਿਆ ਤੇ ਕੱਲ੍ਹ ਹੋਰ ਵੀ ਫਿਰੇਗਾ ਕੋਈ। ਅੱਛਾ ਇਹ ਸਿੱਖਾਂ 'ਚ ਮੈਂ ਬੜੀ ਹੋਰ ਵੀ ਗੱਲਾਂ ਇਹ ਸੁਣਦਾ ਰਹਿੰਦਾ ਬਜ਼ੁਰਗਾਂ ਕੋਲੋਂ ਹਾਂ। ਕਿ ਉਹ ਨੰਗੇ ਸਿਰ ਨਹੀਂ ਸੀ ਨੰਗਾ ਨਹੀਂ ਸੀ ਫਿਰਦੇ ਪਿੰਡ ਦੇ ਵਿੱਚ। ਨਾ, ਕੋਈ ਅਫਸਰ ਆ ਜਾ, ਥਾਣੇਦਾਰ ਆ ਜਾ, ਕੋਈ ਆਵੇ, ਉਹਨਾਂ ਸਕੂਲੋਂ ਪਿੰਡੋਂ ਬਾਰ-ਬਾਰ ਉਤਰਨਾ ਕੋਈ ਤੋਂ ਹਾਂਜੀ। ਕੋੜੀ ਹੱਥ 'ਚ ਫੜ ਕੇ ਤੇ ਅਗਾਂਹ ਲਗਾ ਕੇ ਜਾਗੋਵਾਲ ਜਾਣਾ। ਅੱਛਾ ਇਹੀ ਸੜਕ ਜਾਂਦੀ ਸੀ ਜਾਗੋਵਾਲ? ਆ ਸੜਕ ਨਹੀਂ ਸੀ, ਉਹ ਕੱਚੀ ਸੀ, ਉਹਦਾ ਉਂਝ ਵਿੱਚੋਂ ਹੀ ਲੰਘ ਜਾਣ ਗਲੀਆਂ ਦੀ ਸਹੀ ਹੋ ਸੜਕ ਕੋਣੀ ਸੀ। ਗਿਆ। ਇੱਥੇ ਸਿੱਖਾਂ ਦੇ ਮਸ਼ਹੂਰ ਖੂਹ ਕਿਹੜੇ ਕਿਹੜੇ ਸਨ? ਖੂਹ ਇੱਕ ਤੇ ਆ ਨਾਲ ਸੀ ਜੱਬੋ ਵਾਲਾ, ਜੱਬੂ ਵਾਲਾ। ਆ ਸਾਹਮਣੇ। ਹਾਂਜੀ। ਇੱਕ ਇੱਥੇ ਸੀ ਆ ਵੱਡਾ ਖੂਹ। ਹੂੰ ਹਾਂਜੀ। ਇੱਕ ਸੇਮੋ ਪਾਰ ਸੀ, ਇੱਕ ਉਹ ਡੇਰਾ ਗੰਡਾ ਸਿੰਘ ਦਾ, ਗੰਡਾ ਸਿੰਘ। ਗੰਡਾ ਸਿੰਘ, ਫੂਲਾ ਸਿੰਘ ਦਾ। ਹੂੰ ਹਾਂਜੀ। ਤੇ ਇੱਕ ਉਧਰ ਨਸ਼ੇਰਿਆ ਵਾਲਾ ਹੈ, ਹੂੰ ਇੱਕ ਤਖਤੂ ਵਾਲਾ ਹੈ, ਸਹੀ ਇੱਕ ਐਮਾ ਖੂਹ ਹੈ। ਸਹੀ। ਹਾਂਜੀ। ਇਹ ਬਾਈ ਇਹ ਸਿੱਖ ਆਪ ਹੀ ਕਰਦੇ ਸਨ ਕਿ? ਆਪ ਹੀ ਕਹਿੰਦੇ ਨਾਲ ਸਾਈ ਸੁਪਰ ਰੱਖ ਕੇ ਕਰਦਾ। ਸਹੀ ਹੋ ਗਿਆ। ਹਾਂ ਤੇ ਇੱਥੇ ਜਦੋਂ ਉਹਨਾਂ ਦੇ ਤਿਉਹਾਰ ਆਉਂਦੇ ਸੀ, ਜੀ। ਜਿਵੇਂ ਦੂਸਰਾ ਆਪਣੀ ਈਦ ਆਉਂਦੀ ਹੈ, ਹਾਂ ਹਾਂਜੀ, ਹਾਂ ਉਹਨਾਂ ਦੇ ਵੀ ਤਿਉਹਾਰ ਨੇ, ਹਾਂ। ਉਹ ਇੱਥੇ ਕਿਵੇਂ ਮਨਾਉਂਦੇ ਸੀ? ਉਹ ਬਸ ਸਕੂਲ 'ਚ ਕਰਦਾ ਜਿਹੜਾ ਕਰਦਾ, ਹਾਂਜੀ। ਆਪਣੇ ਗੁਰਦੁਆਰੇ 'ਚ ਕਰਦਾ ਜੋ ਕਰਦਾ। ਅੱਛਾ, ਗੁਰਦੁਆਰੇ ਕਰਦੇ ਸਨ। ਹਾਂ। ਵਿਆਹ ਸ਼ਾਦੀਆਂ 'ਚ ਤੁਹਾਡਾ ਆਉਣ ਜਾਣ ਹੈ ਸੀ ਉਹਨਾਂ ਨਾਲ? ਨਹੀਂ, ਰੋਟੀਆਂ ਅਸੀਂ ਨਹੀਂ ਸਾਂ ਖਾਂਦੇ, ਸਾਡੀ ਰੋਟੀ ਵੱਖਰੀ ਪੱਕਦੀ ਸੀ ਹੂੰ ਜਿਨ੍ਹਾਂ ਨੂੰ ਸਾਦੇ ਸਨ। ਹਾਂਜੀ। ਉਹ ਮੁਸਲਮਾਨ ਨਹੀਂ ਪਕਾਉਂਦਾ ਸੀ, ਅੱਛਾ ਮੁਸਲਮਾਨ। ਉਹਨਾਂ ਦੀ ਆਪਣੀ ਵੱਖਰੀ ਪੱਕਦੀਆਂ। ਅੱਛਾ ਆਉਣ ਜਾਣ ਹੈ ਸੀ? ਆਉਣ ਜਾਣੇ ਸੀ, ਬਰਤਨ ਤਾਂ ਨਿਆਉਂਦੇ ਭਾਜੀਆਂ ਹੀ ਸਨ। ਅੱਛਾ ਤੁਸੀਂ ਵਿਆਹ ਵੇਖੇ ਸੀ ਉਦੋਂ? ਹਾਂਜੀ। ਵਿਆਹਾਂ 'ਚ ਕੀ ਚੱਲਦਾ ਹੁੰਦਾ ਸੀ ਉਦੋਂ? ਵਿਆਹਾਂ 'ਚ ਜਾਂਦੇ ਸੀ ਜਨਾਬ, ਉਹਨਾਂ ਦਾ ਹੁੰਦਾ ਸੀ ਵੱਡਾ ਗੋਸ਼ਤ, ਛੋਟਾ ਹਾਂਜੀ ਛੱਤੇ ਬੱਕਰੇ ਮਾਰੀ ਕਿਰਪਾਨ ਤੇ ਸਿਰ ਲਾ ਦੇਣਾ। ਹਾਂਜੀ ਜੇ ਸਾਡੇ ਪਕੜੀ ਤੇ ਸਾਡੀ ਵਾਸਤੇ ਉਹ ਗਾਂ ਜਾਂ ਲੇਲਾ ਹਲਾਲ ਕਰ ਲੈਣਾ, ਹਾਂਜੀ। ਤੇ ਵੱਡੀ ਗਾਂ ਦੀ ਪਾਬੰਦੀ ਸੀ, ਅੱਛਾ ਉਹ ਨਹੀਂ ਸੀ ਕਰਨ ਦਿੰਦੇ? ਉਸੇ ਕਰ ਦਿੰਦੇ। ਹੂੰ ਉਹ ਫਿਰ ਅਸਾਂ ਰਲ ਕੇ ਸਲਾਹ ਕੀਤੀ ਹੂੰ ਕਿ ਅਸੀਂ ਇਹ ਖਾਂਦੇ ਨੇ, ਹਾਂ ਅਸੀਂ ਵੇਹਨੇ ਆ। ਹਾਂਜੀ ਅਸਾਂ ਮੁੜ ਇੱਕ ਦਿਨ ਬੈਠ ਉੱਥੇ ਪਿੰਡੋਂ ਪਰਲੇ ਪਾਸੇ ਠਾ ਕੇ ਨਾ, ਹਾਂਜੀ। ਤੇ ਉਹ ਮੱਲਾ ਢਿੱਲੂਆਂ ਦਾ ਵੱਖਰੇ 4-5 ਘਰ, ਹੂੰ ਆ ਉੱਥੇ ਗਾਂ ਬਣਾ ਜੂੜ ਪਾ ਕੇ ਠਾ ਕੇ ਹਲਾਲ ਕੀਤੀ। ਅੱਛਾ। ਅੱਧੀ ਕੁ ਤਕਬੀਰ ਪਾ ਗਾਂ ਛੱਡ ਦਿੱਤੀ ਪਿੰਡ 'ਚ। ਹੂੰ ਉਹ ਭੱਜੀ ਨਹੀਂ ਸੀ, ਉਹਨਾਂ ਫਿਰ ਰਾਮ ਕਰਕੇ ਬੂਹੇ ਮਾਰ ਕੇ ਅੰਦਰ ਵੜ ਗਏ ਸਾਰੇ। ਹੂੰ ਉਹਨਾਂ ਸ਼ਾਮ ਨੂੰ ਸੱਦਿਆ ਸਾਨੂੰ ਕਿ ਅੱਛਾ ਹਿੰਦੂ ਵੀ ਰਹਿੰਦੇ ਸਨ ਵਿੱਚ? ਹਾਂਜੀ, ਅੱਛਾ ਤੇ ਤੁਸੀਂ ਇੰਝ ਕਰੋ ਵੀ ਮਿਹਰਬਾਨੀ ਕਰੋ, ਗਾਂ ਨੂੰ ਫੜ ਕੇ ਤਕਬੀਰ ਪਾਓ, ਹਾਂਜੀ। ਇਹ ਤਰਸ ਦੀ ਸਾਨੂੰ ਤਰਸ ਆਉਂਦਾ ਸਾਰੀ, ਅਸੀਂ ਤਾਂ ਮੰਨਦੇ ਆ, ਅੱਛਾ। ਤੇ ਤੁਸੀਂ ਇਹਨੂੰ ਕਰੋ ਜਿਵੇਂ ਕਰਨਾ। ਹੂੰ
ਉਹਦਾ ਕਰ ਲਈ। ਉਹ ਫਿਰ ਸਾਡੇ ਨਾਲ ਵੱਡੇ ਜਾ ਕੇ ਉਹਨਾਂ ਨਸ਼ਹਿਰੇ ਗੁਜਰਾਂ ਜਾ ਕੇ ਉਹਨਾਂ ਸਾਡੇ ਨਾਲ ਫਿਰ ਬੁੱਚਰਖਾਨਾ ਮਨਜ਼ੂਰ ਕਰਾਇਆ ਸੀ। ਕਿ ਬੁੱਚਰਖਾਨੇ ਲਿਆ ਕੇ ਤੁਸੀਂ ਬੜਾ ਡੰਗਰ ਕਰ ਸਕਦੇ ਹੋ, ਪਿੰਡ 'ਚ ਨਹੀਂ ਕਰਨਾ। ਪਿੰਡ 'ਚ ਨਹੀਂ ਕਰਨਾ। ਅੱਛਾ ਹਾਂ ਸਹੀ ਹੋ ਗਿਆ। ਉਹ ਬੁੱਚੜਖਾਨਾ ਫਿਰ ਨਸ਼ਹਿਰੇ ਬਣਿਆ ਸੀ? ਨਹੀਂ, ਜਾਂ ਪਿੰਡੋਂ ਪਿੰਡਾਂ ਦੇ ਪਰ ਉੱਥੇ ਨਾਲ ਬਣਾਇਆ ਸੀ। ਅੱਛਾ ਉੱਥੇ ਬਣਾਇਆ ਸੀ। ਤੁਹਾਡੇ ਪਿੰਡ ਦਾ ਲੰਬੜਦਾਰ ਕੌਣ ਸੀ ਉਸ ਵੇਲੇ? ਲੰਬੜਦਾਰ ਸਾਡੇ ਪਿੰਡ ਉਹ ਜਿਹੜਾ ਕਤਲ ਹੋ ਗਿਆ ਸੀ ਨਾ, ਸੇਵਾ ਸਿੰਘ ਹੋਇਆ ਸੀ। ਅੱਛਾ ਨਹੀਂ ਉਹ ਲੰਬੜਦਾਰ ਸੀ? ਉਹ ਲੰਬੜਦਾਰ ਸੀ। ਕਤਲ ਕਿੱਦਾਂ ਹੋ ਗਿਆ? ਕਤਲ ਹੋਇਆ ਸੀ ਉਹ ਨਾ ਇਹਨਾਂ ਢਿੱਲੂਆਂ ਦਾ ਸੀ ਆਪੇ ਜੇ ਮੁਖਾਲਬਾਜੀ। ਢਿੱਲੂ ਮੁਸਲਮਾਨ ਸੀ? ਢਿੱਲੂ ਮੁਸਲਮਾਨ ਦਾ ਪਰਲਾ ਮੱਲਾ। ਅੱਛਾ ਤੇ ਉਹਦਾ ਲੰਬੜਦਾਰ ਸੀ ਮੁਸਤਕੀਮ ਲੰਬੜਦਾਰ, ਮੁਸਲਮਾਨ ਸੀ। ਹਾਂਜੀ। ਤੇ ਇੱਧਰ ਸੀ ਇਹ ਬਸਿਆ ਸਰਾਣਾ ਸੇਵਾ ਸਿੰਘ। ਤੇ ਦੋ ਭਰਾ ਤੇ ਇੱਥੇ ਰਹਿ ਗਏ ਸਨ। ਤਾਂ ਦੂਜੀ ਦੁਨੀਆ ਟੁੱਟ ਗਈ ਸੀ। ਉਹ ਫਿਰ ਢਿੱਲੂ ਰਾਤੀ ਪੈ ਬੰਦੇ ਮੁੰਦੇ ਲਾ ਕੇ ਨਾ ਉਹਨਾਂ ਫਿਰ ਉਹਨੂੰ ਮਾਰਿਆ। ਚਲੋ ਇਹ ਵੀ ਤੁਹਾਡੇ ਕੋਲ ਸੁਣਦੇ ਆ। ਇਹ ਦੱਸੋ ਮੈਨੂੰ, ਮੇਲਾ ਸ਼ੇਲਾ ਲੱਗਦਾ ਸੀ ਇਸ ਪਿੰਡ ਦੇ ਵਿੱਚ? ਮੇਲੇ ਲੱਗਦੇ ਹਨ। ਕਿਹੜਾ ਮੇਲਾ ਸੀ? ਇਹ ਸਾਡੇ ਪਿੰਡ ਲੱਗਦੀ ਸੀ, ਜਮਾਤ ਆਉਂਦੀ ਸੀ 22 ਫੱਗਣ ਦੀ ਤੇ 23 ਫੱਗਣ ਦੀ ਲੱਗਦੀ ਸੀ। ਇੱਥੇ ਕੌਡੀ ਛੋਡੀ ਪਾਉਣੀ, ਅੱਟੀਆਂ ਦਮਾਸ਼ੇ ਹੋਰ ਆਪਣਾ ਗਾਉਣੇ ਗੂਣੇ ਵਾਲੇ। ਨਕਲੀਏ ਵੀ ਆਉਂਦੇ ਸੀ? ਨਕਲੀ ਵੀ। ਤੇ ਸਿੱਖ ਵਾਵਾ ਇੰਜੋਏ ਕਰਦੇ ਸੀ ਹਾਂਜੀ ਮੇਲੇ ਨੂੰ? ਹਾਂ। ਉਹ ਵੀ ਲੰਗਰ ਸ਼ੰਗਰ ਖਾਂਦੇ ਸੀ? ਨਹੀਂ ਲੱਗੇ ਉਹ ਨਾ ਨਹੀਂ ਸੀ, ਉਹ ਸਾਦਾ ਨਹੀਂ ਖਾਂਦੇ ਉਹਨਾਂ ਦਾ। ਅੱਛਾ ਆਪਣਾ ਬਣਾਉਂਦੇ ਸੀ। ਹਾਂ। ਕਬੱਡੀ ਸ਼ਬੱਡੀ ਦੇ ਵਿੱਚ ਕਿਹੜਾ ਪਹਿਲਵਾਨ ਸੀ ਇੱਥੋਂ ਦਾ ਕੋਈ ਮਸ਼ਹੂਰ? ਪਹਿਲਵਾਨ ਸਾਡੇ ਪਿੰਡ ਅਨਵਰ ਸਾਈ ਪਹਿਲਵਾਨ ਸੀ। ਇੱਕ ਚੈਨ ਸਿੰਘ ਸੀ। ਸਹੀ। ਹਾਂ ਤੇ ਉਹ ਵੀ ਸਾਈ ਸਨ। ਅੱਛਾ ਵਾਵਾ ਪਹਿਲਵਾਨ ਸਨ। ਹਾਂ ਤੇ ਇੱਕ ਉਹ ਮੁੰਡਾ ਉੱਠਿਆ ਸੀ ਸਿੱਖਾਂ ਦਾ ਤੇ ਉਹ ਸਰਦਾਰਾ ਪਹਿਲਵਾਨ। ਅੱਛਾ। ਹਾਂ ਉਹ ਇੱਥੇ ਲਾਚਾ ਚੁੱਕਦਾ ਰਿਹਾ, ਲੱਠਾਂ ਚੁੱਕਣੀਆਂ। ਹਾਂ ਬੜਾ ਮੁੰਡਾ ਕੰਮ ਦਾ। ਅੱਛਾ ਬਜ਼ੁਰਗੋ, ਉਦੋਂ ਵਾਹੀਆਂ ਤੇ ਹੁੰਦੀਆਂ ਸੀ ਢੱਗਿਆਂ ਨਾਲ? ਢੱਗਿਆਂ ਦੀਆਂ। ਖੂਹ ਵੀ ਢੱਗਿਆਂ ਨਾਲ ਹੀ ਪਾਉਂਦੇ? ਹਾਂਜੀ ਹਾਂਜੀ। ਪਾਣੀ ਕੱਢਦੇ ਸੀ? ਹਾਂ ਹਾਂ। ਤੁਹਾਡੀਆਂ ਜ਼ਮੀਨਾਂ ਇਹਨਾਂ ਦੇ ਨਾਲ ਹੀ ਹੁੰਦੀਆਂ ਸੀ? ਹਾਂ ਇਕੱਠੀ ਜ਼ਮੀਨਾਂ ਦੀਆਂ। ਇਕੱਠੀਆਂ ਹੀ ਸੀ? ਜੀ ਹਾਂ। ਤੁਸੀਂ ਕੀ ਉਹਨਾਂ ਦੀ ਵਾਹੀ ਕਰਦੇ ਸੀ ਕਿ ਤੁਹਾਡੀ ਆਪਣੀ ਜ਼ਮੀਨ? ਨਹੀਂ ਅਸੀਂ ਆਪਣੀ ਜ਼ਮੀਨ ਕਰ ਰਹੇ ਹਾਂ, ਸਾਡੀ ਆਪਣੀ। ਸਹੀ ਹੈ। ਹਾਂ ਲੰਘ ਕੇ ਨਾ ਸਾਡੇ ਉਹ ਟਾਲੀਆਂ ਸਾਹਮਣੀ ਜਵਾਰ ਤੋਂ ਪਹਿਲਾਂ ਸਾਡੀ ਆਪਣੀ। ਅੱਛਾ ਉੱਥੇ ਜ਼ਮੀਨ ਸੀ। ਸਭ ਨਾਲੋਂ ਜ਼ਿਆਦਾ ਤੁਸੀਂ ਦੱਸੀ ਹੈ ਸਿੱਖਾਂ ਦੀ ਜ਼ਮੀਨ ਸੀ? ਹਾਂਜੀ ਹਾਂਜੀ ਸਾਰਾ ਪਿੰਡ ਸਿੱਖਾਂ ਦਾ ਜੀ। ਉਹ ਟਿੱਲੂ ਵੱਖਰੇ ਸਿਰਫ ਇੱਕੋ ਜਿਹਾ ਸਾਇਆ ਸੀਗਾ, ਇੱਕ ਮਰਬੇ ਦੇ ਮਾਲਕ। ਜਾਂ ਟਿੱਲੂ ਨੇ ਪਰਾਂ 12-13 ਮਰਬਿਆਂ ਦੇ ਮਾਲਕ। ਸਹੀ। ਹੋਰ ਸਾਰਾ ਪਿੰਡ ਸਿੱਖਾਂ ਦਾ ਹੀ ਕਮੀ ਕੱਢ ਕੇ। ਸਹੀ ਹੋ ਗਿਆ। ਇਹ ਦੱਸੋ ਜਦੋਂ 47 ਦੀ ਵੰਡ ਹੋਈ ਜੀ, ਇੱਥੇ ਕਿੱਦਾਂ ਪਤਾ ਲੱਗਿਆ ਇਹਨਾਂ ਸਿੱਖਾਂ ਨੂੰ ਕਿ ਬਈ ਹਿੰਦੁਸਤਾਨ ਅਲੱਗਾ ਹੋ ਗਿਆ, ਪਾਕਿਸਤਾਨ ਅਲੱਗਾ ਹੋ ਗਿਆ ਤੇ ਇੱਥੋਂ ਜਾਣਾ ਪੈਣਾ? ਅਸੀਂ ਇੱਥੇ ਆਪਣੇ ਘਰ ਬੈਠੇ ਸਾਂ। ਹਾਂਜੀ। ਇਹ ਇੱਧਰ ਪਿੰਡ ਦੇ ਭਾਰਤ ਪਾਸੇ ਡਿਉੜੀਆਂ। ਹਾਂਜੀ। ਉਹ ਡਿਉੜੀਆਂ ਪਰ। ਹਾਂਜੀ। ਕਿਹੜੇ ਦਾਸ ਦੇ ਪਰਲੇ ਪਾਸੇ। ਸਹੀ। ਉਹ ਜੋ ਅੱਗ ਲੱਗੀ ਕਿਸੇ ਪਿੰਡ 'ਚ। ਹਾਂਜੀ। ਬਤਾਲਾ ਸ਼ਰਮ ਸਿੰਘ ਦਾ। ਹਾਂਜੀ। ਉਹਦੇ ਕਿ ਅੱਗ ਲੱਗੀ ਤੇ ਉਹਨਾਂ ਨੇ ਬਹੁਤ ਦੁਨੀਆ ਨੱਸੀ। ਸਿੱਖ? ਆ ਸਿੱਖ। ਅੱਗੋਂ ਫਿਰ ਅਗਲੇ ਪਿੰਡ ਵੀ ਦੱਸਦੇ ਆ ਨਾਲ ਹੀ। ਹਾਂਜੀ। ਅਤੇ ਸ਼ੇਰ ਖਾਂ ਦਾ ਆਪਣੇ ਉਹ ਸੀ ਬੰਦਾ ਵੱਡਾ ਸੀ। ਸ਼ੇਰ ਕੋਟੀਆ? ਹਾਂ ਸ਼ੇਰ ਕੋਟੀਆ। ਹਾਂਜੀ। ਉਹ ਫਿਰ ਆਪਣਾ ਜੱਸਾ ਜਿੱਦਾਂ ਸੀ ਉਹਦਾ ਕਬੀਲਾ ਸਾਰਾ ਆਪ ਹੀ ਉਹਦੀ ਉਹ ਚੱਲਿਆ ਅਸਲਾ ਕਿਰਾਇਆ ਰੱਖੀ ਕੋਈ ਉਹਦੇ ਸਾਰੇ ਮਰ ਮੁਰ ਗਏ ਆਪਣੇ ਬੰਦੇ, ਆਪ ਉਹ ਘੋੜੀ ਦਾ ਨੱਸ ਗਿਆ। ਅੱਛਾ। ਹਾਂਜੀ। ਅੱਛਾ ਤੇ ਉਹ ਫਿਰ ਤੁਹਾਡੇ ਪਿੰਡ ਆਏ ਨੇ ਇਧਰੋਂ? ਇੱਧਰੋਂ ਸਾਡੇ ਪਿੰਡੋਂ ਆਏ। ਅੱਗੋਂ ਸਾਡੇ ਪਿੰਡ ਦੇ ਬੰਦੇ ਲੱਗ ਕੇ ਨਾਲ ਨਹੀਂ ਰਲ ਕੇ ਜਿਵੇਂ ਜਿਵੇਂ ਸੁਣਦੇ ਆਟੇ ਵਿੱਚ ਗੁੱਜੇ ਪੈ ਰਹੇ। ਨਹੀਂ ਕਿ ਇਸ ਵੇਲੇ ਨਿਕਲੇ ਆ ਤੁਹਾਡੇ ਬਜ਼ੁਰਗਾਂ ਨੇ ਉਹਨਾਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ? ਨਾ ਅਸਾਂ ਨਹੀਂ ਕੀਤੀ। ਹਾਂ ਨਾ ਉਹਨਾਂ ਨੇ ਸਲਾਹ ਕੀਤੀ ਕਿ ਵੀ ਨਿਕਲ ਜਾਣਾ ਅੱਜ? ਉਹਨਾਂ ਪਿੱਛੋਂ ਨਿਕਲਦੇ ਆ ਅੱਗੋਂ ਲੱਗੇ ਗਏ। ਅੱਛਾ ਇਹਨਾਂ ਦੇ ਉਸ ਕਾਫਲੇ ਦੇ ਨਾਲ ਹੀ ਇਥੋਂ ਨਿਕਲ ਗਏ? ਹਾਂ ਨਾਲ ਹੀ ਅੱਗੇ ਨਿਕਲਿਆ, ਪਿੱਛੇ ਨਿਕਲ ਗਿਆ। ਫਰੂਕਾਬਾਦ ਜਾ ਕੇ? ਇਹਨਾਂ ਦਾ ਇਕੱਠ ਫਿਰ ਉੱਥੇ ਹੋਇਆ ਜਾ ਕੇ ਫਰੂਕਾਬਾਦ ਤੋਂ। ਅੱਛਾ ਝੂੜਕਾਣੇ? ਝੂੜਕਾਣੇ। ਇਹ ਸਾਡੇ ਮੇਰੇ ਬਜ਼ੁਰਗ ਜਿਹਾ ਸਨ, ਇਹਨਾਂ ਸਿੱਖਾਂ ਨੂੰ ਜੇ ਰਹਿ ਗਏ ਸਨ ਸਾਡੇ ਪਿਆਰ ਸਹਾਨ ਵਾਲੇ ਬੇਲੀ। ਅੱਛਾ ਕਿਹੜੇ ਕਿਹੜੇ ਸਿੱਖ ਇੱਥੇ ਰਹਿ ਗਏ ਸਨ ਜਿਹੜੇ ਨਹੀਂ ਸੀਗੇ? ਇੱਥੇ ਰਹਿ ਗਿਆ ਸੀ ਇੱਕ ਸੰਤਾ ਸਿੰਘ ਸੀ। ਹਾਂਜੀ। ਇੱਕ ਬੰਤਾ ਸਿੰਘ ਸੀ। ਹਾਂਜੀ ਇਹ ਦੋ ਚਾਰ ਬੰਦੇ ਰਹਿ ਗਏ ਸਨ। ਘਰ ਵਾਲੇ ਵੀ ਇੱਥੇ ਰਹਿ ਗਏ ਸਨ ਕਿ ਉਹ ਚਲੇ ਗਏ ਸਨ? ਘਰ ਵਾਲੇ ਜਿਹੜੇ ਉਹ ਚਲੇ ਗਏ ਸਨ। ਅੱਛਾ। ਉਹਨਾਂ ਨੂੰ ਫਿਰ ਅਸੀਂ ਆਪ ਛੱਡ ਕੇ ਉਹਨਾਂ ਬੀਬੀਆਂ ਨੂੰ ਉੱਥੇ ਆਏ ਸਾਂ। ਸੰਤਾ ਸਿੰਘ ਨੂੰ? ਹਾਂਜੀ। ਉਹਨਾਂ ਚੋਂ ਬੀਬੀਆਂ ਬੰਦਿਆਂ ਨੂੰ ਇੱਕ ਬੀਬੀ ਸਾਡੇ ਪਿੰਡ ਹੁੰਦੀ ਸੀ ਵਰਿਆ ਦੇ ਨਾਂ, ਉਹ ਹੁਣ ਮਰ ਗਈ ਹੈ। ਅੱਛਾ। ਤੇ ਉਹਨਾਂ ਨੂੰ ਅਸੀਂ ਉਹਨੂੰ ਫਿਰ ਉਸ ਕੰਪ 'ਚ ਜਾ ਕੇ ਲਿਆਂਦਾ ਸੀ। ਉਹ ਸਿੱਖਾਂ ਦੀ ਸੀ? ਆਹ ਹੋ ਸਕਿਆ ਮੈਂ ਨਹੀਂ ਜਾਣਾ, ਉਹ ਵੇਚਾਂਗੇ ਮੁਸਲਮਾਨ ਹੋ ਗਈ। ਅੱਛਾ ਉਹ ਇੱਥੇ ਰਹੀ? ਹਾਂਜੀ ਕੱਲੀ? ਕੱਲੀ। ਉਹ ਇੱਥੇ ਬੰਦਾ ਸੀ। ਉਸ ਵੇਲੇ ਉਹਦੀ ਕਿੰਨੀ ਉਮਰ ਸੀ? ਉਹਦੀ ਉਮਰ ਐਸੀ ਕੋਈ ਮੇਰਾ 40 45 50 ਸਾਲ ਦੀ। ਵਿਆਹੀ ਸੀ? ਜੀ। ਤੇ ਉਹਦੇ ਬਾਲ ਬੱਚੇ? ਬਾਲ ਬੱਚਾ ਟੁੱਟ ਗਿਆ। ਉਹ ਨਹੀਂ ਗਈ? ਨਹੀਂ ਉਹ ਪਿਓ ਤੋਂ ਵਾਪਸ ਲੈਣ ਦੀ ਸੀ, ਆ ਗਈ ਸੀ।
ਅੱਛਾ ਉਹ ਸਾਡੇ ਪਿਓ ਨਾਲ ਫਿਰ ਮੈਂ ਨਹੀਂ ਜਾਣਾ, ਇੱਥੇ ਉਹ ਰਹਿ ਗਈ। ਉਹ ਫਿਰ ਉਹਨੂੰ ਘਰ-ਬਾਰ ਤੁਸੀਂ ਉਹਦੇ ਵਾਲਾ ਹੀ ਦਿੱਤਾ ਕਿ ਨਹੀਂ? ਉਹਦੇ ਵਾਲੇ ਮਕਾਨ ਦੇ ਕੋਲ ਤੇ ਜ਼ਮੀਨ ਉਹਦੀ ਮਿਲੀ ਉਹਨੂੰ? ਜ਼ਮੀਨ ਉਹਦੀ ਜਿਹੜੀ ਆਪ ਹੀ ਬਾਂਧੀ ਖਾਦੀ ਰਹੀ ਹੈ। ਕਿੰਨੀਆਂ ਪੈਲੀਆਂ ਸੀ ਉਹਦੀ? ਉਹਦੀ ਐਸਾ ਪੈਲੀਆਂ ਕੋਈ 23-24 ਪੈਲੀਆਂ। ਕੀ ਨਾਂ ਸੀ ਬੀਬੀ ਦਾ? ਉਹਦਾ ਨਾਂ ਸੀ ਬਰਿਆ। ਜਦੋਂ ਸਿੱਖਣੀ ਸੀ ਹਾਂ, ਉਸ ਤੋਂ ਬਾਅਦ ਕੀ ਨਾਂ ਰੱਖਿਆ? ਬਸ ਉਹ ਹੀ ਸੱਦੇ ਰਹੇ ਨੇ, ਬਰਿਆ ਉਹੀ ਬਸ। ਮਾਈ ਬਰਿਆ। ਅੱਛਾ, ਉਹਨੇ ਵਿਆਹ ਨਹੀਂ ਕਰਾਇਆ? ਨਹੀਂ ਕਰਾ ਲਿਆ ਫਿਰ ਬਾਅਦ 'ਚ। ਕਿਹਦੇ ਨਾਲ? ਇੱਥੇ ਕਮਾਲਪੁਰ ਆਇਆ ਸੀ ਗੁਲਾਮ ਚੀਮਾ, ਉਹਦੇ ਨਾਲ। ਅੱਛਾ, ਹਾਂ, ਉਹਦੇ ਨਾਲ ਵਿਆਹ ਕਰਾਇਆ? ਹਾਂਜੀ। ਉਹਦੇ ਚੋਂ ਫਿਰ ਔਲਾਦ ਹੋਈ ਉਹਦੀ? ਉਹਦੇ ਜੋ ਔਲਾਦ ਹੋਈ ਸੀ ਉਹ 2 ਕੁੜੀਆਂ ਤੇ 1 ਮੁੰਡਾ। ਸਹੀ ਸਹੀ। ਹਾਂ। ਅੱਛਾ, ਉਹ ਫਿਰ ਬੀਬੀ ਉੱਥੇ ਚਲੀ ਗਈ ਆਪਣੇ ਸਹੁਰਿਆਂ ਦੇ ਕਿ ਇੱਥੇ ਮਰੀ ਹੈ? ਇੱਥੇ ਮਰੀ, ਇੱਥੇ ਹੀ ਰਹੀ ਉਹ? ਇੱਥੇ ਰਹੀ, ਮਸੀਤ ਆਪਣੀ ਵੱਖਰੀ ਪਾਈ ਹਾਂ। ਉਹਨੇ? ਹਾਂਜੀ। ਅੱਗੋਂ ਦੀ ਔਲਾਦ ਇੱਥੇ ਮੌਜੂਦ ਹੈ? ਹਾਂਜੀ। ਸਹੀ ਸਹੀ, ਬੜੀ ਗੱਲ ਹੈ ਜੀ। ਉਹ ਗਈ ਨਹੀਂ ਹੈ। ਹਾਂ। ਤੇ ਉਹਦੀ ਜ਼ਮੀਨ ਕਿੰਨੀ ਸੀ? ਉਹਦੀ ਮੇਰੇ ਸੀ 22-23 ਪੈਲੀਆਂ। 22-23 ਪੈਲੀ ਉਹਦੇ ਨਾਂ ਤੇ ਹੀ ਨੇ? ਹਾਂ, ਉਹਦੇ ਨਾਂ ਤੁਹਾਨੂੰ ਵੀ ਅੱਛਾ। ਉਹ ਬੰਦੇ। ਅੱਛਾ, ਤੇ ਉਹ ਬਜ਼ੁਰਗ ਜਿਹੜੀ ਸੀ ਮਾਈ, ਉਹ ਕਿਦੋਂ ਮਰੀ ਹੈ? ਉਹ ਜਾਂ ਕਿੰਨੇ ਸਾਲ ਹੋ ਗਏ ਨੇ? 10 ਕੁ ਸਾਲ ਹੋ ਗਏ ਨੇ। ਬਾਬਾ ਬਡੇਰੀ ਹੋ ਕੇ ਫੌਤ ਹੋਈ? ਹਾਂ, 10 ਸਾਲ ਹੋ ਗਏ ਨੇ ਮਾਰ ਕੇ। ਸਹੀ ਹੋ ਗਿਆ। ਹਾਂ। ਅੱਛਾ, ਤੇ ਇੱਥੇ ਹੋਰ ਕਿਹੜੇ ਲੋਕ ਰਹਿ ਗਏ ਸਨ? ਇੱਥੇ ਲੋਕ ਕੋਈ ਵੀ ਨਹੀਂ ਸੀ ਰਹਿ ਗਿਆ, ਹੋਰ ਨੇ। ਇੱਕ ਘਰ ਰਹਿ ਗਿਆ ਸੀ, ਉਹਨਾਂ ਨੂੰ ਬਰਕਤ ਝਾਰੀ ਵਾਲਾ ਤੇ ਜੀਰੂ ਕਿਹਾ ਵੇ। 2 ਘਰ ਰਹਿ ਗਏ ਇੱਥੇ। ਤੇਰਾ ਖਾਣਾ ਖਰਾਬ। ਉਹ ਬੜੇ ਇੱਕ ਦੇ ਹੁਣ ਪੀਐਮ ਹੋਇਆ ਬਰਕਤ ਤੇ। ਹਾਂਜੀ। ਉਹਦੇ ਮੁੰਡੇ ਇਸੇ ਹੁੰਦੇ ਨੇ ਕੋਲਡੀ। ਉਹ ਵੀ ਮੁਸਲਮਾਨ ਹੋ ਗਿਆ ਸੀ? ਹਾਂਜੀ। ਬਰਕਤ? ਹਾਂ, ਬਰਕਤ ਵੀ ਤੇ ਜੀਰੂ 2 ਭਰਾ ਸਨ, 2 ਹੀ ਮੁਸਲਮਾਨ ਹੋ ਗਏ। ਸਹੀ ਸਹੀ ਸਹੀ। ਤੇ ਜਿਹੜੇ ਇੱਥੇ ਤੁਸੀਂ ਦੱਸ ਰਹੇ ਸੀ 2 ਜਿਹੜਾ ਮਾਰੇ ਨੇ, ਹਾਂ, ਉਹਨਾਂ ਦੀ ਹੁਣ ਸਟੋਰੀ ਦੱਸੋ, ਕਿੱਦਾਂ ਮਾਰੇ ਗਏ? ਉਹ ਜਨਾਬ ਰਹਿ ਗਏ ਸਨ ਇੱਥੇ ਤੇ ਤਿਲਵਨਾਸ ਸੀ ਉਹਦਾ ਕੋਈ ਮੁਖਾਲਫ। ਕੀ ਨਾਂ ਸੀ ਉਹਦਾ? ਸੇਵਾ ਸਿੰਘ। ਅੱਛਾ, ਸੇਵਾ ਸਿੰਘ ਇੱਥੇ ਰਹਿ ਗਿਆ ਸੀ? ਇੱਥੇ ਰਹਿ ਗਿਆ। ਬਾਕੀ ਉਹਦੇ ਨਾਲ ਦੇ ਚਲੇ ਗਏ ਸੀ? ਚਲੇ ਗਿਆ, 2 ਭਰਾ ਰਹਿ ਗਏ ਇੱਥੇ। ਅੱਛਾ। ਉਹ 2 ਭਰਾਵਾਂ ਦੇ ਰਾਤੀ ਚੜ ਕੇ ਕੋਠੇ ਤੇ। ਹਾਂਜੀ। ਇਹ ਦੁਨੀਆ ਪਹਿਲਾਂ ਮਾਰਨ ਵਾਲੀ ਬੰਦੂਕਾਂ ਨਾਲ ਵੀ, ਇੱਟਾਂ ਨਾਲ ਵੀ, ਤੇ ਬਰਮਾ ਨਾਲ ਵੀ। ਹਾਂਜੀ। ਉਹ ਇੱਟਾਂ ਕੋਠੇ ਬਜ਼ੇਰੀਆਂ ਬਨੇਰੇ ਪੁੱਟ ਲੋਕਾਂ ਨੂੰ ਮਾਰਦੇ ਰਹੇ, ਦਿਨ ਚੜ ਗਿਆ। ਅੱਛਾ, ਇਕੱਲੇ ਦੋਨੇ ਭਰਾ ਸੀ? ਬਾਕੀ ਦੋਵੇਂ ਫੈਮਿਲੀ ਇਹਨਾਂ ਦੀ ਚਲੀ ਗਈ ਸੀ? ਚਲੀ ਗਈ। ਉਹਨਾਂ 2 ਭਰਾ ਫਿਰ ਦਿਨ ਚਾੜਿਆ, ਫਿਰ ਦਿਨ ਚੜਿਆ ਦੁਨੀਆ ਆਮ ਪੈ ਗਈ, ਮੋਲੋ ਪੁਲਿਸ ਪੈ ਗਈ। ਤੇ ਫਿਰ ਆਣ ਕੇ ਉਹਨਾਂ ਮਾਰ ਛੱਡੇ ਬੰਦੂਕਾਂ ਨਾਲ। ਇੱਥੇ ਮਾਰੇ? ਇੱਥੇ ਮਾਰੇ, ਵਿਹੜੇ 'ਚ ਬਾਲਣ ਪਿਆ ਸੀ, ਮਨਛਿੱਟੀ ਤੇ ਮੋਰ। ਉਹਨਾਂ ਦੀ ਉਹ ਜੀ ਬੜੇ ਵਾਵਾ ਜਵਾਨ ਸੀ, ਮੇਰਾ ਖਿਆਲ ਹੈ ਕੋਈ 70 ਸਾਲ, 60 ਸਾਲ ਦੇ। ਅੱਛਾ, ਵਡੇਰੇ ਹੋ ਗਏ ਸੀ, ਉਹਨਾਂ ਨੇ ਕਿਹਾ ਨਹੀਂ ਜਾਣਾ ਸੀ? ਹਾਂ, ਨਹੀਂ ਜਾਣਾ। ਸਹੀ ਹੋ ਗਿਆ। ਤੇ ਉਸ ਤੋਂ ਬਾਅਦ ਕੋਈ ਸਿੱਖ ਇੱਥੇ ਵਾਪਸ ਆਇਆ 47 ਤੋਂ ਬਾਅਦ ਆਪਣਾ ਪਿੰਡ ਵੇਖਣ? ਉਹਦਾ ਯਾਰ ਮੈਂ ਨਾਮ ਭੁੱਲ ਗਿਆ। ਆਇਆ ਸੀ, ਉਹਦੀ ਜ਼ਮੀਨ ਵੀ ਸਹੀ ਸੀ। ਉਹ ਫਿਰ ਵਾਪਸ ਉੱਥੋਂ ਆ ਗਿਆ, ਫਿਰ ਆਣ ਕੇ ਉਹ ਸਹੀ ਹੋ ਗਿਆ। ਸਹੀ ਹੋ ਕੇ ਫਿਰ ਆਪਣੀ ਭੋਏ ਪਵਾਈ। ਉਹਦੀ ਭੋਏ ਚੋਖਾ ਵਿੱਚੋਂ ਪੈ ਗਈ, ਮੁੱਲ ਵੀ ਲਈਆਂ ਉਹਨੇ? ਅਸਾਂ ਲਈਆਂ ਮੁੱਲ। ਅੱਛਾ। ਉਹ ਆਪਣੇ ਕਾਗਜ਼ ਪੱਤਰ ਇੰਡੀਆ ਤੋਂ ਆ ਕੇ ਵਾਪਸ ਉਹਨੂੰ ਭੋਏ ਉੱਥੇ ਦੇ ਦਿਓ। ਅੱਛਾ। ਸਾਡੇ ਪਿੰਡ ਇਸਤੇਮਾਲ ਹੋ ਗਈ ਸੀ। ਅੱਛਾ। ਉਹ ਫਿਰ ਇਸਤੇਮਾਲ ਦੇ ਵਿੱਚੋਂ ਜਿੱਥੇ ਬਕਾਇਆ ਸੀ ਸੈਂਟਰ ਗਵਰਨਮੈਂਟ, ਉਹ ਉਹਨੂੰ ਫਿਰ ਉਹਨੇ ਦਿੱਤੀ ਗਵਰਨਮੈਂਟ ਨੇ। ਉਹਦਾ ਨਾਂ ਕੀ ਸੀ? ਨਾ ਉਹਦਾ ਤੇ ਉਹਦਾ ਯਾਰ ਫਿਰ ਸੰਤਾ ਸਿੰਘ ਜੀ, ਬੰਤਾ ਸਿੰਘ। ਕਿਹਦਾ ਮੁੰਡਾ ਸੀ? ਉਹਦਾ ਨਹੀਂ ਇਕੱਲਾ ਹੀ ਆਇਆ ਸੀ? ਆ ਇਕੱਲੇ ਆ ਸੀ। ਉਹ ਗੰਡਾ ਸਿੰਘ ਦੇ ਡੇਰਾ, ਉਹ ਡੇਰਾ ਗੰਡਾ ਸਿੰਘ, ਉਹ ਗੰਡਾ ਸਿੰਘ ਦਾ ਪੁੱਤਰ ਸੀ। ਅੱਛਾ, ਗੰਡਾ ਸਿੰਘ ਦਾ ਪੁੱਤਰ। ਹਾਂਜੀ। ਤੇ ਉਹਦੀ ਫੈਮਿਲੀ ਵੀ ਨਾਲ ਹੀ ਆਈ? ਨਹੀਂ, ਇਕੱਲੇ ਆ। ਉਹ ਫਿਰ ਆ ਕੇ ਸਹੀ ਹੋ ਗਿਆ? ਸਹੀ ਹੋ ਗਿਆ। ਫਿਰ ਜ਼ਮੀਨ ਪੈ ਗਈ। ਹਾਂਜੀ। ਜ਼ਮੀਨ ਪੈ ਗਈ, ਫਿਰ ਜਨਾਬ ਉਹ ਆਪਣੀ ਤੇ ਕਾਮਯਾਬ ਹੋ ਗਿਆ। ਉਹਨੇ ਆਪਣੀ ਮਰਜ਼ੀ ਨਾਲ ਫਿਰ ਜ਼ਮੀਨ ਵੇਚੀ। ਉਹ ਪੇਪਰ ਤੇ ਚੜਿਆ, ਬੋਲ ਨਾਲ ਪਤਾ ਲੱਗਾ ਬਗੜੀ ਪਾਣ। ਹਾਂਜੀ। ਉੱਤੋਂ ਡਿੱਗਾ ਪੇਪਰ ਤੋਂ, ਲੱਕ ਟੁੱਟ ਗਿਆ, ਫਿਰ ਮਰ ਗਿਆ। ਅੱਛਾ, ਇੱਥੇ ਮਰਿਆ ਸੀ ਪਿੰਡ? ਉਹ ਵੇ ਇੱਥੇ ਨਹੀਂ ਸੀ ਮੋਇਆ, ਉਹ ਚਿੱਟੀ ਗੜਾਂ ਦੀ ਮੋਇਆ। ਉੱਥੇ ਚਲਾ ਗਿਆ ਸੀ? ਹਾਂ। ਉਹਨੇ ਵਿਆਹ ਕਰਾ ਲਿਆ ਸੀ? ਨਹੀਂ, ਇਕੱਲਾ ਹੀ ਰਹਿੰਦਾ? ਨਹੀਂ, ਵਿਆਹ ਕਰਾ ਲਿਆ। ਉਹਦਾ ਮੁੰਡਾ ਨੇ ਕੀ ਇੱਥੇ? ਵਿਆਹ ਕਰਾ। ਅੱਛਾ, ਵਿਆਹ ਕਰਾ ਲਿਆ ਸੀ ਉਹਨੇ? ਜੀ। ਸਹੀ ਹੋ ਗਿਆ। ਤੇ ਹੋਰ ਕੋਈ ਲੋਕ, ਕੋਈ ਫੋਨ ਫਾਨ ਜਾਂ ਰਾਬਤਾ ਹੋਇਆ ਤੁਹਾਡਾ ਉਹਨਾਂ ਸਿੱਖਾਂ ਦੇ ਨਾਲ? ਨਹੀਂ। ਜੇ ਹੁਣ ਤੁਹਾਡਾ ਹੋ ਜਵੇ, ਜੇ ਕੋਈ ਕਹੇ ਤੁਹਾਡੇ ਨਾਲ ਗੱਲ ਕਰਨੀ ਹੈ, ਤੁਸੀਂ ਕਰੋਗੇ ਗੱਲ ਉਹਨਾਂ ਦੇ ਬੱਚਿਆਂ ਨਾਲ? ਹੁਣ ਪਤਾ ਨਹੀਂ ਕਿਹਦੇ ਬੱਚੇ ਨੇ। ਉਹ ਨਹੀਂ, ਜੇ ਉਹ ਨਾਂ ਜਿਹਨਾਂ ਦੇ ਤੁਸੀਂ ਲੈਣ, ਅਗਰ ਉਹਨਾਂ ਦੇ ਵਿੱਚੋਂ ਕੋਈ ਬੱਚਾ ਹੋਵੇ? ਹਾਂਜੀ। ਉਹਦਾ ਸੰਤਾ ਸਿੰਘ ਦਾ ਬੱਚਾ ਹੋਵੇ ਕੋਈ। ਹਾਂਜੀ। ਬੰਤਾ ਸਿੰਘ ਦਾ ਹੋਵੇ। ਹਾਂਜੀ। ਹਾਂਜੀ। ਤੇ ਬਿਰਸਾ ਸਿੰਘ ਦਾ ਹੋਵੇ। ਸੰਤੂ ਬੋਰੇ ਦਾ ਮੁੰਡਾ ਹੋਵੇ। ਸਹੀ। ਤੇ ਉਹਨੂੰ ਮੈਂ ਉਹ ਜੇ ਕਰੇਗਾ ਤੇ ਪੁੱਛਾਂਗਾ ਉਹਨੂੰ, ਬਈ ਤੁਸੀਂ
ਬੱਬਰਾਂ ਦੇ ਉੱਤੇ ਰਹਿ ਕੇ ਗਏ ਹੋ ਤੇ ਮੈਂ ਫਲਾਣ ਦਾ ਪੁੱਤਰ ਹਾਂ, ਅੱਛਾ ਤੁਸੀਂ ਕਿਹਦੇ ਪੁੱਤਰ ਹੋ? ਚਲੋ ਸਹੀ ਹੈ ਜੀ, ਕੋਸ਼ਿਸ਼ ਕਰਾਂਗੇ ਜੇ ਉਹਨਾਂ ਨਾਲ ਮੁਲਾਕਾਤ ਹੋ ਜਾਏ। ਤੇ ਇਹ ਪਿੰਡ ਦੇ ਵਿੱਚ ਕੋਈ ਤਬਦੀਲੀ ਆਈ ਉਹਨਾਂ ਦੇ ਜਾਣ ਤੋਂ ਬਾਅਦ? ਨਹੀਂ, ਹੂੰ, ਤਬਦੀਲੀ ਕੋਈ ਨਹੀਂ ਆਈ। ਵੱਡਾ ਹੋਇਆ ਅੱਗੇ ਨੂੰ ਪਿੰਡ? ਪਿੰਡ ਤਾਂ ਕਾਫੀ ਵੱਡਾ ਹੋ ਗਿਆ ਜੀ। ਇੱਥੇ ਕਿੱਥੋਂ ਦੇ ਲੋਕ ਆ ਕੇ ਬਾਅਦ ਹੋਏ ਨੇ? ਇੱਥੋਂ ਦੇ ਜੀ ਕੋਈ ਅੰਮ੍ਰਿਤਸਰ ਦੇ ਨੇ, ਹੂੰ, ਕਮੋਹ ਨੇ, ਸਹੀ, ਕੋਈ ਰਾਜਪੂਤ ਨੇ, ਹੂੰ, ਕੋਈ ਗੁੱਜਰ ਨੇ, ਕੋਈ ਰੌਦ ਨੇ, ਕੋਈ ਸ਼ਾਹ ਨੇ, ਸਹੀ, ਹਾਂਜੀ, ਆਮ ਚੋਖੇ ਕੌਮਾਂ ਨੇ। ਸਹੀ ਹੋ ਗਿਆ। ਜਦੋਂ ਗਏ ਇੱਥੋਂ ਨਵੇਂ ਲੋਕ ਆਏ, ਹਾਂ, ਤੁਹਾਡਾ ਕਿਵੇਂ ਦਾ ਤਸਰਾਤ ਸੀ ਇਹਨਾਂ ਨਾਲ ਰਹਿਣ ਦੇ? ਇਹਨਾਂ ਦਾ ਹਾਂਜੀ, ਇਹਨਾਂ ਨਾਲ ਇਹਨਾਂ ਬੰਦੇ ਉਹ ਚੋਂ ਆਏ ਨਾ, ਹਾਂਜੀ। ਇਹਨਾਂ ਸਾਡਾ ਹੁਣ ਨਹੀਂ ਕੋਈ ਐਡਾ ਵਰਜੂਦ ਨਹੀਂ ਆ। ਕੋਈ ਦੱਸੋ ਕਿ ਤੁਸੀਂ ਕਿਹਾ ਕਿ ਉਹਨਾਂ ਨਾਲ ਹਾਲੇ ਵੀ ਨਹੀਂ ਤੁਹਾਡੀ ਗੱਲਬਾਤ ਏਡੀ, ਆ ਨਹੀਂ ਐਡਾ ਸਲੂਕ ਸਵਾਦ ਨਹੀਂ। ਕਿਉਂ ਨਹੀਂ ਸਲੂਕ? ਹਲੇ 72 ਸਾਲ ਗੁਜ਼ਰ ਗਏ, ਆਹੋ, ਤੁਸੀਂ ਇਹ ਜਿਹੜੇ ਇੱਥੋਂ ਦੇ ਵਾਸੀ ਨੇ, ਹਾਂ, ਇਹਨਾਂ ਨੇ ਇਹਨਾਂ ਨੂੰ ਐਕਸੈਪਟ ਹੀ ਨਹੀਂ ਕੀਤਾ ਅੱਜ ਤੱਕ, ਇਹਨਾਂ ਨਾਲ ਉਹ ਪਿਆਰ ਮੁਹੱਬਤ ਨਹੀਂ ਵਿਖਾਇਆ, ਕਿਉਂ? ਵਜ੍ਹਾ? ਉਹ ਵਜ੍ਹਾ ਪੁੱਛੋ ਕਿ ਸਾਡੇ ਕੋਲ ਇੱਕ ਮਸਜਿਦ ਆਪਣੀ, ਉਦੋਂ ਦੀ ਵੀ ਸਾਡੀ ਮਸਜਿਦ ਸੀ। ਹਾਂਜੀ, ਜਦੋਂ ਇੱਥੋਂ ਦੁਨੀਆ ਗਈ ਹੈ, ਹਾਂਜੀ। ਇਹ ਉੱਥੋਂ ਆਏ ਨੇ, ਸਾਡੀ ਉਦੋਂ ਵੀ ਇੱਥੇ ਮਸਜਿਦ ਸੀ। ਹੂੰ, ਹਾਂਜੀ, ਅਸੀਂ ਆਪਣੀ ਨਮਾਜ਼ ਪੜ੍ਹਦੇ ਸਾਂ, ਕੰਮੀ ਕਾਰੀ ਵੀ ਸਾਰੇ ਅਸੀਂ ਵੀ। ਹਾਂਜੀ, ਉਹ ਮਸਜਿਦ ਦੇ ਉਹਨੇ ਇਹਨਾਂ ਕੇਸ ਕੀਤਾ, ਇਹਨੂੰ ਹੋ ਗਏ ਨੇ 10 ਸਾਲ ਕੇਸ ਕੀਤੇ ਨੇ। ਹੂੰ, ਇਸ ਮਸਜਿਦ ਸਾਨੂੰ ਮਿਲਣੀ ਚਾਹੀਦੀ। ਅੱਛਾ, ਮਸਜਿਦਾਂ ਨੂੰ ਗੁਜਰਾਂ ਸਾਰੀਆਂ ਆਪਣੀਆਂ ਪਾ ਲਈਆਂ ਨੇ। ਇਹ ਅੱਛਾ, ਕਹਾਂ ਬਸ ਸਾਹਮਣੇ ਬੋਰਡ ਇੱਥੇ ਮਸਜਿਦ ਗੁਜਰਾਂ ਦੀ, ਇੱਕ ਉਹਦੇ ਰਾਜਪੂਤਾਂ ਦੀ ਹੈ, ਹੂੰ। ਇੱਕ ਰਾਈਆਂ ਦੀ ਹੈ, ਹੂੰ। ਉਹਦੇ ਚੀਮੇ ਦੀ ਵੱਖਰੀ ਹੈ, ਢਿੱਡਵਾਂ ਦੀ ਵੱਖਰੀ ਹੈ। ਨਹੀਂ, ਮਸਜਿਦ ਤੇ ਕਿਉਂ ਕੇਸ ਕੀਤਾ ਉਹਨਾਂ ਨੇ? ਕੇਸ ਮਸਜਿਦ ਕੀਤਾ ਤੇ ਸਾਨੂੰ ਘਰ ਹੈ। ਸਾਨੂੰ ਮਿਲਣੀ ਚਾਹੀਦੀ। ਨਹੀਂ, ਇਹ ਤੇ ਇਕੱਠੀ ਬੰਦਾ ਨਮਾਜ਼ ਪੜ੍ਹ ਸਕਦਾ। ਨਹੀਂ ਨਾ ਪੜ੍ਹਦੇ ਅਸੀਂ ਅੱਜ ਸੁਣ ਜਮਾਤ ਆ, ਉਹ ਕੋਈ ਭਾਬੀ ਤੇ ਕਰ ਰੱਖਦੇ ਨੇ, ਅੱਛਾ, ਉਹ ਪੀਰਾਂ ਫਿਰ ਨੂੰ ਘੱਟ ਮੰਨਦੇ ਨੇ। ਚਲੋ ਫਿਰ ਆਪਣੀ ਇੱਕ ਲਹਿਦਾ ਮਸਜਿਦ ਬਣਾ ਲੈਂਦੇ। ਔਰ ਬਣਾਈਆਂ ਨੇ ਆਪਣੀਆਂ ਜ਼ਿਆਦਾ। ਅੱਛਾ, ਤੇ ਲੇਕਿਨ ਮੈਂ ਅਕਸਰ ਪਿੰਡਾਂ 'ਚ ਵੇਖਿਆ ਜਿਹੜੇ ਇੱਥੋਂ ਦੇ ਆਏ ਨੇ ਉੱਜੜ ਕੇ ਹਾਂ। ਲੋਕ, ਉਹ ਤੁਸੀਂ ਵੀ, ਤੁਹਾਨੂੰ ਵੀ ਪਤਾ ਕਿ ਜਿਹੜਾ ਇੱਥੋਂ ਗਿਆ ਅਗਰ ਸਿੱਖ, ਹਾਂ, ਉਹ ਵੀ ਜ਼ੀਰੋ ਹੋ ਕੇ ਗਿਆ, ਹਾਂ। ਆਪਣੀ ਇੱਜ਼ਤਾਂ ਲੁਟਾ ਕੇ ਆ ਗਿਆ, ਗਿਆ, ਬੜੇ ਤੰਗ ਹੋ ਗਏ, ਆਪਣੇ ਤੰਗ ਹੋ ਕੇ ਗਿਆ। ਉਹ ਜਿਹੜੇ ਉਧਰੋਂ ਆਏ ਨੇ ਉਹ ਵੀ ਤੰਗ ਹੋ ਕੇ ਆਏ। ਆਏ ਨੇ। ਉਹਨਾਂ ਨੂੰ ਸਾਨੂੰ ਹੈਲਪ ਕਰਨਾ ਚਾਹੀਦਾ ਸੀ ਉਹਨਾਂ ਦਾ, ਕਿ ਸਾਨੂੰ ਉਹਨਾਂ ਨਾਲ ਨਫ਼ਰਤ ਵਿਖਾਉਣੀ ਚਾਹੀਦੀ ਸੀ? ਅਸੀਂ ਜਿਹੜੇ ਜੋ ਆਏ ਨੇ ਲੋਕ, ਹਾਂਜੀ, ਅਸਾਂ ਇਹਨਾਂ ਨੂੰ ਇੱਥੇ ਜੋ ਆਏ ਨੇ, ਅਸਾਂ ਇਹਨਾਂ ਨੂੰ ਕੱਪੜੇ ਦਿੱਤੇ ਨੇ, ਹੂੰ, ਦਾਣੇ ਦਿੱਤੇ ਨੇ, ਮੰਜੀਆਂ ਬਿਸਤਰੇ ਦਿੱਤੇ ਨੇ, ਸਹੀ, ਡੰਗਰ ਦਿੱਤੇ ਨੇ, ਮੱਝਾਂ ਦਿੱਤੀਆਂ ਨੇ, ਢੱਗੇ ਦਿੱਤੇ ਨੇ ਵਾਹਣ ਵਾਸਤੇ। ਹੂੰ, ਕਿਆ ਦੇ ਤੇ ਅੱਗੋਂ ਫਿਰ ਜ਼ਮੀਨਾਂ ਨੂੰ ਲਾਟ ਹੋ ਗਈਆਂ, ਹੂੰ, ਆਪਣੀ ਜ਼ਮੀਨਾਂ ਬਾਹਰ ਲਾ ਪਏ। ਸਹੀ ਹੋ ਗਿਆ। ਹਾਂ, ਲੇਕਿਨ ਬਜ਼ੁਰਗੋ, ਇਹ ਖਤਮ ਹੋਣਾ ਚਾਹੀਦਾ ਕੰਮ, ਪਿਆਰ ਵਧਣਾ ਚਾਹੀਦਾ। ਪਿਆਰ ਅਗਰ ਦੀ ਸਾਡਾ ਹੁਣ ਸਿੱਖਾਂ ਨਾਲ ਪਿਆਰ ਵਧਦਾ ਪਿਆ, ਪਹਿਲੇ ਤਾਂ ਨਫ਼ਰਤਾਂ ਸੀ ਨਾ, ਸਾਡੇ ਬਜ਼ੁਰਗਾਂ ਨੇ ਜੋ ਹਾਂ, ਵੇਖੇ ਹਾਲਾਤ, ਹਾਂ, ਅਸੀਂ ਲੋਕ ਇਹੀ ਸੋਚਦੇ ਸੀ ਕਿ ਬਈ ਉਹ ਮਾੜੇ ਨੇ, ਹੂੰ। ਉਹ ਕਹਿੰਦੇ ਸੀ ਮੁਸਲਮਾਨ ਮਾੜੇ ਨੇ। ਹੂੰ, ਇਹ ਨਹੀਂ ਪਤਾ ਕਿ ਹਾਲਾਤ ਮਾੜੇ ਸੀ। ਆਹ ਹਾਲਾਤ ਹੀ ਮਾਰੇ। ਇਹ ਜਿਹੜੇ ਲੋਕ ਉੱਜੜ ਕੇ ਆਏ, ਇਹਨਾਂ ਨੇ ਜ਼ੀਰੋ ਤੋਂ ਬਣੇ ਨੇ ਹੁਣ ਫੇਰ, ਹਾਂ, ਹਾਂਜੀ, ਆਪਣੇ ਖਾਨਦਾਨ ਵਧਾ ਕੇ, ਵਧਾ ਇੱਜ਼ਤਾਂ ਲਟਾ ਕੇ, ਹਾਂ, ਸਾਰਾ ਕੁਝ ਛੱਡ ਛਡਾ ਕੇ ਆਏ। ਹਾਂ, ਉਹ ਬੜੀ ਤੁਹਾਡੀ ਮਿਹਰਬਾਨੀ ਕਿ ਤੁਸੀਂ ਲੋਕਾਂ ਨੇ ਇਹਨਾਂ ਦਾ ਸਾਥ ਦਿੱਤਾ। ਹਾਂਜੀ, ਲੇਕਿਨ ਮੈਂ ਵੀ ਚਾਹੁੰਦਾ ਕਿ ਮੁਸਲਮਾਨ ਆਪਸ ਵਿੱਚ ਸਾਰੇ ਭਾਈ ਭਾਈ, ਹਾਂਜੀ, ਤੇ ਉਹੀ ਪਿਆਰ ਅੱਗੇ ਵਧਾਉਣਾ ਚਾਹੀਦਾ। ਪਿਆਰ ਵੱਧਦਾ, ਕੋਈ ਲੈਣ ਦੇਣ ਵੀ ਲੋਕੀ ਹੁਣ ਲਾਪੇ ਨੇ ਕਰ ਦੇਣ ਲੈਣ ਲਾਪੇ ਨੇ। ਹੂੰ, ਹੁਣ ਅਸੀਂ ਜੇ ਸਾਨੂੰ ਗੁੱਜਰ ਵਿਆਹ ਕੇ ਜਾ, ਅਸੀਂ ਗੁੱਜਰਾਂ ਨੂੰ ਸਾਗ ਰਿਸ਼ਤਾ ਨਹੀਂ ਦੇ ਸਕਦੇ। ਹੂੰ, ਆਹ ਉਹ ਤੇ ਬਰਾਦਰੀ ਦੇ ਉੱਤੇ ਨਹੀਂ ਨਾ ਬਰਾਦਰੀ ਦੇ ਉਹ ਤਾਂ ਕੋਈ ਵੀ ਨਹੀਂ ਆ ਦਿੰਦਾ। ਤੋਂ ਅਜਮੜ ਵਰਤਨ ਵਿੱਚ ਤੁਹਾਨੂੰ ਕਦੋਂ ਆਕੂ ਤੇ ਸਾਂਝਾ ਹੈ ਹੀ ਹੈ, ਹੂੰ। ਵਿਆਹਾਂ ਸ਼ਾਦੀ ਦੇ ਇਕੱਠੇ ਹੋਈਦਾ। ਸਹੀ ਸਹੀ ਉਹ ਸਾਡੇ ਨੇ ਸਾਨੂੰ ਸਾਡੇ ਨੇ ਗੰਡਾ ਕਰ ਦਿੰਦੇ, ਅਸੀਂ ਟੁੱਟ ਜਾਂਦੇ, ਉਹ ਵੀ ਆ ਜਾਂਦੇ। ਸਹੀ ਸਹੀ ਸਹੀ। ਹਾਂ, ਬਸ ਇਹੀ ਪਿਆਰ ਹੋਣਾ ਚਾਹੀਦਾ ਜਿਹੜਾ ਹਾਂ। ਤੁਸੀਂ ਕਹਿੰਦੇ ਹੋ ਨਾ, ਤੁਸੀਂ ਸਾਨੂੰ ਉਹ ਸਿੱਖਾਂ ਨਾਲ ਪਿਆਰ ਸੀ, ਹਾਂ, ਇਹਨਾਂ ਮੁਸਲਮਾਨਾਂ ਨੂੰ ਵੀ ਪਿਆਰ ਕਰਨਾ ਚਾਹੀਦਾ। ਯਾਰ ਕਰਨਾ ਚਾਹੀਦਾ, ਉਹ ਜਿੰਨਾ ਕੁ ਉਹ ਕਰਦੇ ਇਹਨਾਂ ਨੇ ਕਿਉਂਕਿ ਕਰਦੇ। ਸਾਡੇ ਵਿੱਚ ਇੱਕ ਤਾਸਰ ਪਾਇਆ ਜਾਂਦਾ ਕਿ ਹਰ ਬੰਦਾ ਚੌਧਰੀ ਬਣਦਾ ਆਪਣੇ ਘਰ ਦੇ ਹਾਂ, ਵਿੱਚ। ਉਹ ਆਪਣੇ ਘਰ ਦੇ ਚੌਧਰੀ ਰਹਿ ਗਿਆ। ਆਹ, ਪਹਿਲੇ ਹੁੰਦਾ ਸੀ ਪਿੰਡ ਦੇ ਵਿੱਚ ਇੱਕ ਚੌਧਰੀ, ਆ ਇੱਕ ਜੋਦੀ, ਉਹਦੀ ਲੋਕ ਮੰਨਦੇ ਸੀ। ਹਾਂਜੀ, ਹੁਣ ਤੇ ਇਹ ਕੋਈ ਬਾਲ ਹੈ, ਇਹ ਵੀ ਨਹੀਂ ਸਾਡੀ ਇੱਜ਼ਤ ਕਰਦਾ, ਨਹੀਂ ਕਰਦਾ, ਨਾ ਮੇਰੀ ਕਰਦਾ। ਨਹੀਂ ਰਿਹਾ ਹੀ ਨਹੀਂ। ਹਾਂਜੀ, ਉਹ ਜ਼ਮਾਨਾ ਬਦਲ ਉਹ ਗਿਆ। ਬਦਲ ਗਿਆ। ਸਹੀ ਹੋ ਗਿਆ। ਹਾਂ, ਠੀਕ ਹੈ ਬਜ਼ੁਰਗ, ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਮਿਹਰਬਾਨੀ। ਬਹੁਤ ਸ਼ੁਕਰੀਆ।